ਸੋ ਜਦੋਂ ਇਹਦੇ ਵਿੱਚ ਫਿਰ ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਕੀਤੀਆਂ, ਸੋ ਇਹ ਇਕੱਲਾ ਫਿਰ ਰਿਲੀਜੀਅਸ ਬੇਸਡ ਜਿਹੜਾ ਇਹ ਰਿਹਾ ਵਰਗ ਵੰਡ ਵਾਲਾ ਜਿਹੜੀਆਂ ਚੀਜ਼ਾਂ ਰਹੀਆਂ ਆ, ਸੁਸਾਇਟੀ ਆ ਜਾਂ ਨਾਲ ਪੋਲੀਟੀਕਲ ਵੀ ਦੋਨੋਂ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਗਈਆਂ? ਨਹੀਂ, ਇਹ ਨਾ ਜਿਹੜਾ ਸੀਗਾ ਪੋਲੀਟੀਕਲ ਤੇ ਰਿਲੀਜੀਅਸ ਦੋਨੋਂ ਹੀ ਆ ਜਾਂਦੇ ਆ ਇਹਦੇ ਵਿੱਚ। ਸੌਰੀ, ਰਿਲੀਜੀਅਸ ਤੇ ਪਾਰਟੀਕੂਲਰ ਸੋਸ਼ਲ ਗਰੁੱਪ। ਪਰ ਹੁਣ ਕੀ ਸੀਗਾ ਕਿ ਜੇ ਬੰਦਾ ਕੋਈ ਆਪਣੀ ਇਹੋ ਜਿਹੀ ਪਾਰਟੀ ਦੇ ਨਾਲ ਜੁੜਿਆ ਜਿਹੜੀ ਕਿ ਮਾਈਨੋਰਿਟੀਜ਼ ਨੂੰ ਪ੍ਰੋਟੈਕਟ ਕਰਦੀ ਹੈ, BSP ਹੋ ਗਈ, ਇੱਦਾਂ ਦੇ ਜਿਹੜੀ ਪਾਰਟੀਆਂ ਦਲਿਤ ਨੂੰ, ਮਾਈਨੋਰਿਟੀਜ਼ ਨੂੰ ਜਿਹੜੀਆਂ ਸਪੋਰਟ ਕਰਦੀਆਂ। ਸੋ ਉਸ ਕੇਸ ਦੇ ਵਿੱਚ ਕੀ ਹੈ ਕਿ ਤੁਹਾਡਾ ਪੋਲੀਟੀਕਲ ਵਾਲਾ ਜਿਹੜਾ ਐਂਗਲ ਹੈਗਾ ਉਹ ਵੀ ਨਾਲ ਆ ਗਿਆ ਹੂੰ, ਹੂੰ, ਕਿ ਹੂੰ। ਕਿ ਪੋਲਿਟਿਕਸ ਵਾਲਾ ਕਿ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਆ, ਕੀ ਗਤੀਵਿਧੀਆਂ ਸੀਗੀਆਂ ਤੇ ਇਹ ਪਾਰਟੀ ਕਿਉਂ ਜੁਆਇਨ ਕੀਤੀ, ਹੋਰ ਕੋਈ ਪਾਰਟੀ ਤੁਹਾਡੇ ਹੱਕ ਮੰਗਦੀ ਹੈ, ਨਹੀਂ ਮੰਗਦੀ ਜਾਂ ਕਿੱਦਾਂ, ਹੈ ਨਾ। ਤੇ ਉਹਦੇ ਜਿਹੜੇ ਕੇਸ ਦੇ ਵਿੱਚ ਮਾਰ ਵਗੈਰਾ ਨੂੰ ਪਈ ਸੀਗੀ ਤੇ ਜੱਜ ਨੇ ਪੁੱਛਿਆ ਵੀ ਕਿ ਤੈਨੂੰ ਤੇਰੇ ਪੋਲਿਟਿਕਸ ਕਰਕੇ ਪਈ ਹੈ ਕਿ ਤੈਨੂੰ ਤੇਰੇ ਧਰਮ ਕਰਕੇ ਪਈ ਹੈ ਕਿ ਤੈਨੂੰ ਤੇਰੀ ਜਾਤ ਕਰਕੇ ਪਈ ਹੈ। ਤੇ ਉਹ ਕਹਿੰਦਾ ਮੈਨੂੰ ਸਵਾਲ ਨਹੀਂ ਸਮਝ ਲੱਗਾ। ਤਾਂ ਜੱਜ ਵੀ ਥੋੜਾ ਜਿਹਾ ਕਹਿੰਦਾ ਕਿ ਇਹ ਮੈਂ ਹੁਣ ਕਿੱਦਾਂ ਸਵਾਲ ਪੁੱਛਾਂ। ਉਹ ਕਹਿੰਦਾ ਜ਼ਿਆਦਾ ਕੀ ਲੱਗਦਾ ਕਿ ਜ਼ਿਆਦਾ ਤੈਨੂੰ ਉਹਨਾਂ ਨੇ ਤਾਂ ਕੁੱਟਿਆ ਵਾ ਕਿ ਤੈਨੂੰ ਤੇਰੀ ਜਿਹੜੀ ਪਾਰਟੀ ਦੇ ਵਿੱਚ ਤੂੰ ਵਰਕਰ ਸੀਗਾ ਕਿ ਜ਼ਿਆਦਾ ਤੈਨੂੰ ਤਾਂ ਕੁੱਟਿਆ ਕਿ ਤੂੰ ਦਲਿਤ ਸੀਗਾ। ਉਹ ਕਹਿੰਦਾ ਮੈਨੂੰ ਪਤਾ ਨਹੀਂ, ਕਹਿੰਦਾ ਦੋਨੋਂ ਹੀ। ਕਹਿੰਦਾ ਜਦੋਂ ਆਏ ਸੀਗੇ ਗਾਲਾਂ ਕੱਢਦੇ ਸੀਗੇ ਜਾਤ ਪਾਤ ਦੀਆਂ ਜਾਂ ਜੋ ਵੀ ਸੀਗਾ, ਤਾਂ ਜੱਜ ਨੇ ਜਦੋਂ ਆਪਣਾ ਫੈਸਲਾ ਵੀ ਦਿੱਤਾ ਸੀ ਉਹ ਕਹਿੰਦਾ ਕਿ ਇਹ ਇੰਡੀਆ ਦੇ ਵਿੱਚ ਆਹ ਚੀਜ਼ ਨੂੰ ਫਰਕ ਨਹੀਂ ਕੀਤਾ ਜਾ ਸਕਦਾ। ਜਾਤ ਤੇ ਰਿਲੀਜਨ ਬੰਦੇ ਦਾ ਜਿਹੜਾ ਹੈਗਾ ਉਹ ਮਿਕਸ ਹੈਗਾ ਤੇ ਇਹਨੂੰ ਜਿਹੜਾ ਮਾਰ ਪਈ ਆ ਉਹ ਇਹ ਸੈਪਰੇਟ ਕਰਨਾ ਮੁਸ਼ਕਿਲ ਹੈਗਾ ਕਿ ਇਹਨੂੰ ਰਿਲੀਜੀਅਸ ਗਰਾਊਂਡ ਤੇ ਗ੍ਰਾਂਟ ਕੀਤਾ ਜਾਊਗਾ ਕਿ ਪੋਲੀਟੀਕਲ ਤੇ ਕੀਤਾ ਜਾਊਗਾ ਕਿ ਪਾਰਟੀਕੂਲਰ ਸੋਸ਼ਲ ਗਰੁੱਪ ਤੇ ਕੀਤਾ ਜਾਊਗਾ। ਸੋ ਬੇਸਿਕਲੀ ਕੀ ਸੀਗਾ ਕਿ ਮੇਨ ਅੱਜ ਦਾ ਟੌਪਿਕ ਦਾ ਗੱਲ ਕਰਨ ਦਾ ਮਕਸਦ ਇਹ ਹੈਗਾ ਕਿ ਜਿਹੜੇ ਦਲਿਤ ਆ, ਬੈਕਵਰਡ ਕਲਾਸਿਸ ਦੇ ਵਿੱਚੋਂ ਹੈਗੇ ਆ, ਮਜ਼੍ਹਬੀ ਸਿੱਖ ਆ, ਚਮਾਰ ਕਾਸਟ ਦੇ ਆ, ਜਿਹੜੇ ਇਦਾਂ ਦੇ ਇੰਡੀਆ ਦੇ ਵਿੱਚ ਜਿਹਨੂੰ ਕਹਿੰਦੇ ਲੋਅਰ ਵਰਗ ਦੇ ਲੋਕ ਆ, ਉਹਨਾਂ ਦੇ ਕੇਸ ਦੇ ਬਾਰੇ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਆਪਣਾ ਕੇਸ ਕਿੱਦਾਂ ਪ੍ਰੈਜ਼ੈਂਟ ਕਰਨਾ, ਰਾਈਟ। ਇਹਨਾਂ ਦਾ ਇਹ ਹੈ ਕਿ ਤੁਹਾਨੂੰ ਜਿਹੜਾ ਆਪਣਾ, ਜੇ ਹੁਣ ਤੁਹਾਡੇ ਤੇ ਧਾਰਮਿਕ ਬੇਸ ਤੇ ਡਿਸਕ੍ਰਿਮੀਨੇਸ਼ਨ ਹੋਈ ਹੈ ਤਾਂ ਤੁਹਾਨੂੰ ਆਪਣੀ ਜਿਹੜੀ ਕਹਿੰਦੇ ਕੇਸ ਥਿਊਰੀ ਨਾ, ਕਿ ਕੇਸ ਦੀ ਥਿਊਰੀ ਕੀ ਹੈ, ਕਿ ਕੀ ਬੇਸਿਸ ਕੀ ਹੈਗਾ ਜੱਜ ਨੂੰ ਕਿੱਦਾਂ ਪ੍ਰੈਜ਼ੈਂਟ ਹੋ ਰਿਹਾ। ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਧਰਮ ਕਿਸ ਹਿਸਾਬ ਨਾਲ ਚੱਲਦਾ, ਵੰਡਾਂ ਕਿਸ ਹਿਸਾਬ ਨਾਲ ਹੋਈਆਂ। ਕਿ ਮੈਂ ਹੁਣ ਇੰਨਾ ਕੋਈ ਰਿਲੀਜੀਅਸ ਦਾ ਸਕਾਲਰ ਤਾਂ ਹੈ ਨਹੀਂਗਾ, ਪਰ ਜਿੰਨਾ ਕੁ ਮੈਨੂੰ ਪਤਾ, ਜਿੰਨਾ ਕੁ ਕਲਾਇੰਟਾਂ ਤੋਂ ਅੱਗੇ ਸੁਣਿਆ ਆ, ਜੋ ਵੀ ਚਲੋ ਇੰਟਰਨੈਟ ਵਗੈਰਾ ਤੋਂ ਪੜ੍ਹੀ ਦਾ, ਜੀ, ਇਹ ਹੈ ਕਿ 4 ਵਰਗ ਵੰਡੇ ਹੋਏ ਹਨ, ਬ੍ਰਾਹਮਣ, ਖੱਤਰੀ, ਵੈਸ਼ਯ, ਸ਼ੂਦਰ। ਤੇ ਉਹੀ ਕਿ ਉਹ ਕਿੱਥੋਂ ਦੀ ਆਏ ਸੀਗੇ ਕਿ ਉਹਦੇ ਬ੍ਰਹਮਾ ਦੇ ਸਿਰ ਤੋਂ ਉਹਨੇ ਪੰਡਤ ਬਣਾਤਾ, ਢਿੱਡ ਤੋਂ ਉਹ ਬਣਾਤਾ, ਤਾਂ ਪੈਰਾਂ ਤੋਂ ਉਹਨੇ ਬਣਾਤਾ ਸ਼ੂਦਰ, ਹੈ ਨਾ। ਤੇ ਉਹਦੇ ਵਿੱਚੋਂ ਦੀ ਸੀਗਾ ਕਿ ਪੈਰਾਂ ਤੋਂ ਤਾਂ ਬਣਾਇਆ ਕਿ ਉਹਨਾਂ ਦੀ ਜਿਹੜੀ ਡਿਵੀਜ਼ਨ ਸੀਗੀ ਪਹਿਲਾਂ ਰੰਗ ਦੇ ਬੇਸ ਤੇ ਵੀ ਸੀਗੀ, ਤੇ ਫਿਰ ਉਹਨਾਂ ਨੂੰ ਉਹ ਅੱਗੇ ਕੈਰੀ ਕੀਤਾ ਕਿ ਜਿਹੜੀ ਪੜ੍ਹਾਈ ਆ ਸਿਰਫ ਉਹ ਉੱਪਰ ਵਾਲੀ ਜਾਤ ਵਾਲੇ ਲੋਕੀ ਕਰ ਸਕਦੇ ਆ, ਜਿਹੜੀ ਥੱਲੜੀ ਜਾਤ ਵਾਲੇ ਲੋਕੀ ਆ ਉਹਨਾਂ ਨੂੰ ਕਿਹੜੇ ਕਿੱਦਾਂ ਦੇ ਕੰਮ ਦਿੰਦੇ ਆ। ਉਹਦੇ ਵਿੱਚ ਫਿਰ ਆਪਾਂ ਨਾ ਜਿੱਦਾਂ ਮੈਪ ਵਗੈਰਾ ਲਗਾਇਆ ਸੀ। ਐਕਚੁਅਲੀ ਕੇਸ ਪ੍ਰੂਵ ਕਰਨਾ ਮੇਰੇ ਲਈ ਕੋਈ ਔਖਾ ਕੰਮ ਨਹੀਂ ਸੀਗਾ, ਕਿਉਂਕਿ ਹੁਣ ਆਪਣਾ ਹੀ ਲੈ ਲਓ ਕਿ ਜੇ ਆਪਾਂ ਪੰਜਾਬ 'ਚ ਰਹਿੰਦੇ ਹਾਂ, ਰਾਈਟ, ਹਰੇਕ ਜਿਹੜਾ ਇੱਕ ਕਹਿ ਲਓ ਕਿ ਇੱਕ ਲੋਕੈਲਿਟੀ ਆ ਜੇ ਵੈਲ ਆਫ ਹੈਗੀ, ਉਹਦੇ ਨਾਲ ਹੀ ਇੱਕ ਹੋਰ ਮੁਹੱਲਾ ਬਣਿਆ ਪਿਆ ਜਿਹਦੇ ਵਿੱਚ ਕੰਮ ਕਰਨ ਵਾਲੇ, ਸਾਫ਼ ਸਫਾਈ ਕਰਨ ਵਾਲੇ, ਉਹ ਸਾਰੇ ਲੋਕੀ ਰਹਿੰਦੇ ਆ, ਰਾਈਟ। ਤੇ ਉਹ ਸੀਗਾ ਕਿ ਇਹ ਜਿਹੜੀ ਚੀਜ਼ ਹੈਗੀ ਆ ਇਹ ਕਦੀ ਹਟ ਨਹੀਂ ਸਕਦੀ ਇੰਡੀਆ ਤੋਂ। ਇਹਨਾਂ ਨੇ ਏਰੀਏ ਜਿੱਦਾਂ ਵੰਡੇ ਹੋਏ ਆ ਉਹ ਜੱਜ ਨੂੰ ਪ੍ਰੈਜ਼ੈਂਟ ਕੀਤਾ, ਸਾਰਾ ਜਲੰਧਰ ਸਾਰਾ ਹਰੇਕ ਵੱਡੇ ਸ਼ਹਿਰ ਦੇ ਵਿੱਚ ਸੁਸਾਇਟੀਆਂ, ਲੋਕੈਲਿਟੀਆਂ ਕਿੱਦਾਂ ਵੰਡੀਆਂ ਹੋਈਆਂ। ਤੇ ਜਿਹੜਾ ਬੰਦੇ ਦੀ ਅਗਵਾਈ ਸੀ ਉਹ ਸੀਗੀ ਕਿ ਸਾਨੂੰ ਕਿੱਦਾਂ ਦੇ ਕੰਮ ਅਵੇਲੇਬਲ ਆ, ਐਜੂਕੇਸ਼ਨ ਕਿਸ ਲੈਵਲ ਤੱਕ ਅਵੇਲੇਬਲ ਆ, ਨੌਕਰੀਆਂ ਦਾ ਕੀ ਸੀਨ ਹੈਗਾ, ਵਿਆਹ ਸ਼ਾਦੀਆਂ ਦੇ ਵਿੱਚ ਸਾਨੂੰ ਕੋਈ ਦਿੱਕਤ ਆਉਂਦੀ, ਆਪਾਂ ਲੋਕੀ ਸਾਨੂੰ ਹੋਰ ਅਪਰ ਕਾਸਟ ਵਾਲੇ ਓਪਨ ਹੈਗੇ ਕਿ ਨਹੀਂ ਹੈਗੇ। ਫਿਰ ਉਹੀ ਮੰਦਿਰ ਗੁਰਦੁਆਰਿਆਂ ਦੀ ਹੋਰ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਡਿਸਕਸ ਕੀਤੀਆਂ ਕਿ ਉਹਨੇ ਜੱਜ ਨੇ ਬੇਸਿਕਲੀ ਪੁੱਛਿਆ ਕਿ ਛੋਟੇ ਹੁੰਦੇ ਤੋਂ ਕਿੱਦਾਂ ਤੇਰੀ ਟ੍ਰੀਟਮੈਂਟ ਹੋਈ ਹੈ, ਕਿੱਦਾਂ ਤੈਨੂੰ ਲੱਗਦਾ ਸੀਗਾ। ਹੁਣ ਇਹ ਹੈ ਕਿ ਠੀਕ ਹੈ। ਜਿੰਨਾ ਨਹੀਂ ਹੋਈ ਉਹਨੇ ਕਹਿਣਾ, ਜਿੰਨਾ ਨਹੀਂ ਹੋਈ, ਆਪ ਨਹੀਂ ਬੀਤੀ, ਉਹਨੇ ਕਹਿਣਾ ਉਦਾਂ ਹੀ ਲੋਕੀ ਰੌਲਾ ਪਾਉਂਦੇ ਆ। ਜਿੰਨਾ ਹੁਣ ਹੋਈ ਆ ਉਹਨੇ ਕਹਿਣਾ ਮੈਨੂੰ ਏਦਾਂ ਕਹਿੰਦੇ ਸੀ, ਮੈਨੂੰ ਉਦਾਂ ਕਹਿੰਦੇ ਸੀ, ਰਾਈਟ। ਸੋ ਇਹ ਗੱਲ ਉਹਨਾਂ ਦੀ ਨਹੀਂ ਹੈਗੀ ਜਿਨ੍ਹਾਂ ਨਾਲ ਨਹੀਂ ਹੋਈ, ਇਹ ਉਹਨਾਂ ਦਾ ਕੇਸ ਨਹੀਂ ਹੈਗਾ, ਇਹ ਉਹਨਾਂ ਦਾ ਕੇਸ ਆ ਜਿੰਨਾ ਹੋਈ ਆ ਉਹ ਆਪਣਾ ਕੇਸ ਪ੍ਰੈਜ਼ੈਂਟ ਕਰ ਰਿਹਾ। ਸੋ ਸਾਨੂੰ ਉਹਨਾਂ ਕੋਈ ਮਕਸਦ ਨਹੀਂ ਹੈਗਾ ਕਿ ਜਿਹੜੇ ਲੋਕੀ ਕਹਿੰਦੇ ਕਿ ਜਿਹੜੇ ਲੋਕੀ ਆਪ ਉਹ ਵਰਗ ਤੋਂ ਬਿਲੋਂਗ ਨਹੀਂ ਕਰਦੇ, ਸੋ ਇਹ ਉਹਨਾਂ ਦਾ ਕੇਸ ਨਹੀਂ ਹੈਗਾ। ਇਹ ਉਹਨਾਂ ਦਾ ਕੇਸ ਹੈ ਕਿ ਜਿਹਨਾਂ ਨਾਲ ਆਪ ਹੱਡ ਬੀਤੀਆਂ ਉੱਦਾਂ ਦੀਆਂ ਰੋਜ਼ ਮਰਾ ਜ਼ਿੰਦਗੀ ਦੇ ਵਿੱਚ ਛੋਟੀਆਂ ਗੱਲਾਂ ਜਿਹੜੀਆਂ ਉਹ ਹੁੰਦੀਆਂ, ਰਾਈਟ। ਤੇ ਅਮਰੀਕਾ 'ਚ ਤਾਂ ਆਪਾਂ ਦੇਖਿਆ ਹੁਣ, ਇੱਥੇ ਕਿਸੇ ਨੂੰ ਐਨ ਵਰਡ ਕਹਿ ਦਿਓ, ਕਿੰਨੀ ਰੌਲਾ ਪੈ ਜਾਣਾ, ਤਾਂ ਲੋਕੀ ਅੱਖਰ ਵੀ ਨਹੀਂ ਕਹਿ ਸਕਦੇ। ਕਹਿੰਦੇ ਕਿ
ਮਾੜਾ ਵਾ, ਕਿੰਨਾ ਇਹਨਾਂ ਨੇ ਟਾਈਮ ਰੈਗੂਲੇਸ਼ਨ ਲਾਈ ਹੈ ਨਾ। ਸੋ ਪਰ ਹੂੰ, ਏਦਾਂ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਅਜੇ ਟਾਈਮ ਲੱਗਣਾ, ਉੱਥੇ ਤਾਂ ਏਦਾਂ ਕਿ ਕੋਈ ਕਾਨੂੰਨ ਘਰਾਂ ਤੇ ਉੱਦਾਂ ਹੀ ਨਹੀਂ ਕੋਈ ਚੱਲਦਾ, ਤੇ ਏਦਾਂ ਦੀ ਚੀਜ਼ ਉੱਥੇ ਬਾਏ ਲਾਅ ਤਾਂ ਨਹੀਂ ਰੋਕੀ ਜਾ ਸਕਦੀ, ਰਾਈਟ। ਸੋ ਇਹ ਸੀਗਾ ਕਿ ਇਹਨੇ ਸਾਰਾ ਐਕਸਪਲੇਨ ਕੀਤਾ, ਰਿਲੀਜਨ ਦਾ ਐਕਸਪਲੇਨ ਕੀਤਾ, ਸੋਸਾਇਟੀ ਦਾ ਆਪਣਾ ਐਕਸਪਲੇਨ ਕੀਤਾ, ਸੋਸਾਇਟੀ ਦੇ ਮਹੱਲੇ ਵਗੈਰਾ ਸਾਰੇ ਕਿੱਦਾਂ ਕੀ ਵੰਡੇ ਹੋਏ ਆ, ਉਹ ਸਾਰੇ ਐਕਸਪਲੇਨ ਕੀਤੇ। ਤੇ ਬੇਸਿਸ ਫਿਰ ਆਪਣਾ ਆ ਗਿਆ ਰਿਲੀਜਨ ਵਾਲਾ, ਪੋਲੀਟੀਕਲ ਜਿਹੜੀ ਪਾਰਟੀ ਸੀਗੀ ਉਹ ਬੀਐਸਪੀ ਸੀਗੀ। ਬੀਐਸਪੀ ਪਾਰਟੀ ਨੂੰ ਸਪੋਰਟ ਜਿਹੜੇ ਬੰਦੇ ਕਰਦੇ ਆ, ਤੇ ਧਰਮ ਉਹੀ ਹੋ ਗਿਆ ਕਿ ਹਿੰਦੂ ਸੀਗਾ। ਜੱਜ ਨੇ ਇਹਨੂੰ ਉੱਦਾਂ ਇੱਕ ਚੀਜ਼ ਪੁੱਛੀ ਸੀ, ਕਹਿੰਦਾ ਤੂੰ ਸਿੱਖ ਧਰਮ ਵੀ ਫੋਲੋ ਕਰਦਾ? ਉਹ ਕਹਿੰਦਾ ਮੈਂ ਨਹੀਂ ਕਰਦਾ ਨਹੀਂ ਸੀਗਾ। ਤੇ ਉਹ ਕਹਿੰਦਾ ਤੇਰੇ ਹੱਥ 'ਚ ਕੜਾ ਪਾਇਆ ਵਾ ਤੂੰ। ਹੂੰ, ਤੇ ਹੂੰ, ਜੱਜ ਨੇ ਦੇਖ ਲਓ ਆਬਜ਼ਰਵੇਸ਼ਨ ਕੀਤੀ ਕਿ ਕੜਾ ਵੀ ਉਹਨੇ ਦੇਖਿਆ, ਤਾਂ ਉਹਨੇ ਦੱਸਿਆ ਕਿ ਇਹ ਮੈਂ ਪੰਜਾਬ ਏਰੀਆ ਤੋਂ ਆਏ, ਪੰਜਾਬੀ ਬੰਦੇ ਦੀ ਨਿਸ਼ਾਨੀ ਆ। ਤੇ ਜੱਜ ਕਹਿੰਦਾ ਇੰਟਰਸਟਿੰਗ, ਕਹਿੰਦਾ ਮੈਨੂੰ ਪਤਾ ਨਹੀਂ ਸੀਗਾ, ਕਹਿੰਦਾ ਮੈਨੂੰ ਲੱਗਿਆ ਕਿ ਸਿਰਫ ਸਿੱਖ ਹੀ ਕੜਾ ਪਾਉਂਦੇ ਆ। ਤੇ ਇਹ ਤੋਂ ਪਹਿਲਾਂ ਵੀ ਸਾਡੇ ਇਦਾਂ ਕੇਸ ਸੀਗੇ ਕਿ ਮਜ਼੍ਹਬੀ ਵਾਲੇ ਜਿਹੜੇ ਸੀਗੇ ਕਿ ਤੁਸੀਂ ਕਿਸੇ ਇੱਕ ਦੇ ਸੀਗਾ ਕਿ ਉਹਦੇ ਨਾ ਫਾਰਮ ਦੇ ਵਿੱਚ ਜਦੋਂ ਵੀਜ਼ਾ ਵੂਜ਼ਾ ਲੈ ਕੇ ਆਇਆ ਸੀਗਾ, ਲਿਖਿਆ ਸੀਗਾ ਹਿੰਦੂ। ਉਹ ਕਹਿੰਦਾ ਤੂੰ ਇੱਥੇ ਹਿੰਦੂ ਲਿਖਿਆ, ਹੁਣ ਇੱਥੇ ਹੂੰ, ਅ, ਹੂੰ, ਤੂੰ ਕਹਿ ਰਿਹਾ ਕਿ ਮੈਂ ਸਿੱਖ ਹਾਂ, ਇਹ ਕਿੱਦਾਂ? ਤਾਂ ਫਿਰ ਉਹਨੂੰ ਆਪਣਾ ਐਕਸਪਲੇਨ ਕਰਾਉਣਾ ਪਿਆ ਸੀਗਾ ਕਿ ਸਿੱਖ ਪਹਿਲਾਂ ਬਣੇ ਕਿੱਦਾਂ ਨਾ, ਕਿ ਕਿੱਦਾਂ ਆਲ ਦਾ ਵੇ ਬੈਕ, ਕਿ ਕਿੱਦਾਂ ਸਿੱਖ ਬਣੇ, ਕਿੱਥੋਂ ਦੀ ਨਿਕਲੇ ਸਿੱਖ ਕੇ, ਕਿਹੜੇ ਸਿਧਾਂਤਾਂ ਨਾਲ। ਗੁਰਸਿੱਖ ਕੀ ਹੁੰਦਾ ਸੀਗਾ ਪੁਰਾਣੇ ਟਾਈਮਾਂ ਦੇ ਵਿੱਚ, ਜਦੋਂ ਲੋੜ ਸੀਗੀ ਲੜਾਈ ਲੜੂਈ ਦੀ, ਜਿਹੜਾ ਸਭ ਤੋਂ ਵੱਡਾ ਜਵਾਕ ਹੁੰਦਾ ਸੀਗਾ ਉਹਨੂੰ ਸਿੱਖ ਬਣਾਉਂਦੇ ਸੀਗੇ। ਫਿਰ ਅੱਗੇ ਉਹ ਆਇਆ ਕਿ ਜਿਹੜੇ ਹੁਣ ਬੰਦਾ ਭਾਵੇਂ ਧਰਮ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਪੈਦਾ ਹੋਇਆ, ਪਰ ਉਹਨੂੰ ਅਪਣਾਇਆ ਨਹੀਂ ਗਿਆ, ਤੇ ਉਹ ਮਜ਼੍ਹਬੀ ਸਿੱਖ ਕੀ ਆ, ਉਹ ਸਾਰਾ ਤੁਸੀਂ ਜਦੋਂ ਜੱਜ ਨੂੰ ਐਕਸਪਲੇਨ ਕਰਦੇ ਆ, ਸੁਣਦੇ ਆ ਤੁਹਾਨੂੰ ਬੜੇ ਧਿਆਨ ਨਾਲ, ਉਹਦੇ ਸਬੂਤ ਦਿੰਦੇ ਆ, ਤਾਂ ਕੋਈ ਪ੍ਰੋਬਲਮ ਨਹੀਂ, ਮਤਲਬ ਕਿ ਕਿਸੇ ਦੀ ਕੇਸ ਦੇ ਵਿੱਚ ਕਿ ਰਿਲੀਜਨ ਦੇ ਵਿੱਚ ਪੈਦਾ ਹੋਇਆ ਜਾਂ ਨਹੀਂ ਪੈਦਾ ਹੋਇਆ। ਤਾਂ ਉਹਨੇ ਪੁੱਛਿਆ ਕਿ ਤੂੰ ਇਹਨੂੰ ਫਿਰ ਅਪਣਾਇਆ ਸਿੱਖ ਧਰਮ ਨੂੰ? ਤਾਂ ਉਹ ਕਹਿੰਦਾ ਸੀ ਨਹੀਂ, ਮੈਂ ਫੋਲੋ ਨਹੀਂ ਕੀਤਾ, ਪਰ ਇਹ ਹੈ ਕਿ ਇਹ ਓਪਨ ਰਿਲੀਜਨ ਆ, ਇਹਦੇ ਵਿੱਚ ਭੇਦਭਾਵ ਨਹੀਂ, ਤਾਂ ਕਰਕੇ ਮੈਂ ਆਪਣੇ ਲੈਵਲ ਤੇ ਫੋਲੋ ਕਰਦਾ, ਪਰ ਮੈਂ ਇਹਨੂੰ ਅਪਣਾਇਆ ਨਹੀਂ, ਮੈਂ ਕਨਵਰਟ ਨਹੀਂ ਹੋਇਆ ਕਦੀ ਸਿੱਖੀਜ਼ਮ ਦੇ ਵਿੱਚ। ਸੋ ਉਹਦੀ ਉਹ ਆਰਗੂਮੈਂਟ ਸੀਗੀ। ਤੇ ਇਹ ਜਿਹੜਾ ਸਾਡਾ ਸੀਗਾ ਕੇਸ ਦਾ ਬੇਸ ਸੀਗਾ। ਤੇ ਆਫ ਕੋਰਸ ਹੂੰ। ਚੈਲੰਜ ਤਾਂ ਫਿਰ ਰਹਿੰਦਾ ਹੀ ਹੈ ਨਾ, ਇਹ ਆਪਣਾ ਹੁਣ ਆਪਾਂ ਪ੍ਰੈਜ਼ੈਂਟ ਕੀਤਾ, ਫਿਰ ਸਰਕਾਰ ਆਪਣੇ ਮੁੱਦੇ ਜਿਹੜੇ ਆ ਉਹ ਪ੍ਰੈਜ਼ੈਂਟ ਕਰੂਗੀ। ਸੋ ਰੀਲੋਕੇਸ਼ਨ ਦਾ ਮੁੱਦਾ ਜਿੱਦਾਂ ਦੂਜੇ ਚੀਜ਼ ਦੇ ਵਿੱਚ ਆਉਂਦਾ, ਦੂਜੇ ਕੇਸਾਂ ਦੇ ਅਸਾਈਲਮ ਦੇ ਕੇਸਾਂ ਦੇ ਵਿੱਚ ਆਉਂਦਾ ਆ, ਤੇ ਇਹਦੇ ਵਿੱਚ ਵੀ ਫਿਰ ਰੀਲੋਕੇਸ਼ਨ ਦਾ ਮੁੱਦਾ ਉੱਠਿਆ ਵੀ ਤੁਸੀਂ ਹੋਰ ਸੂਬਿਆਂ 'ਚ ਜਾ ਕੇ ਕਿਉਂ ਨਹੀਂ ਰਹਿ ਸਕਦੇ? ਇਹਦਾ ਵੀ ਸੇਮ ਸੀਗਾ ਕਿ ਹੋਰ ਸੂਬਿਆਂ 'ਚ ਨਹੀਂ ਰਹਿ ਸਕਦੇ, ਤੈਨੂੰ ਕਿੱਦਾਂ ਲੱਭੂਗੇ, ਹੈ ਨਾ? ਤੇ ਜਿੱਦਾਂ ਬਾਕੀ ਕੇਸਾਂ 'ਚ ਹੁੰਦਾ ਕਿ ਮੈਂ ਜੇ ਆਪਣੀ ਮੰਗ ਕਰੂੰਗਾ ਤਾਂ ਮੈਂ ਆਇਡੈਂਟੀਫਾਈ ਹੋਊਂਗਾ। ਸੋ ਇਹਦੇ ਵਿੱਚ ਵੀ ਸੇਮ ਹੀ ਸੀਗਾ ਕਿ ਤੁਸੀਂ ਹੁਣ ਘਰ-ਘੁਰ ਵੀ ਲੈਣ ਜਾਂਦੇ ਆ ਕਿਤੇ, ਜਾਂ ਨੌਕਰੀ ਕਿਤੇ ਲੱਭਦੇ ਆ, ਤੁਹਾਨੂੰ ਤੁਹਾਡੀ ਕਾਸਟ ਪੁੱਛਦੇ ਆ। ਸੋ ਇਹ ਨਹੀਂ ਕਿ ਤੁਸੀਂ ਹਰ ਕਿਤੇ ਹੀ ਹਰੇਕ ਬੰਦੇ ਘਰ ਲੈ ਸਕਦਾ। ਸੋ ਉਹਨੇ ਆਪਣਾ ਉਹੀ ਦੱਸਿਆ ਕਿ ਜਿੱਥੇ ਵੀ ਮੈਂ ਜਾਊਂਗਾ ਪਹਿਲਾਂ ਇੱਦਾਂ ਮੈਨੂੰ ਆਇਡੈਂਟੀਫਾਈ ਕਰਨਾ ਪਊਗਾ ਆਪਣੇ ਆਪ ਨੂੰ ਕੌਣ ਆ, ਤੇ ਤੁਸੀਂ ਆਪਣੀ ਕਾਸਟ ਫੇਕ ਨਹੀਂ ਕਰ ਸਕਦੇ ਉੱਥੇ। ਲੋਕੀ ਉਸ ਚੀਜ਼ ਨੂੰ ਸਟ੍ਰਿਕਟਲੀ ਜਿਹੜਾ ਹੈਗਾ ਸੋਸਾਇਟੀ ਉਹਨੂੰ ਇਨਫੋਰਸ ਕਰਦੀ ਆ। ਤੇ ਹੂੰ, ਇਹਦੇ ਨਾਲ ਇਹ ਹੈਗਾ ਕਿ ਉਹ ਬੰਦਾ ਕਹਿੰਦਾ ਮੈਨੂੰ ਲੋੜ ਵੀ ਨਹੀਂ ਕਰਨ ਦੀ, ਮੈਂ ਕਿਉਂ ਕਰੂੰਗਾ? ਮਤਲਬ ਕਿ ਮੈਂ ਕੋਈ ਏਦਾਂ ਤਾਂ ਹੈ ਨਹੀਂ ਕਿ ਆਪਣੇ ਆਪ ਨੂੰ ਸੇਫ ਰੱਖਣ ਲਈ ਮੈਂ ਕਹਾਂ ਕਿ ਮੈਂ ਪੰਡਤ ਹੈਗਾ ਜਾਂ ਏਦਾਂ ਹੈਗਾ। ਤੇ ਉਹਨੇ ਕਿਹਾ ਕਿ ਮੈਂ ਜੋ ਹੈਗਾ ਉਹ ਤਾਂ ਮੈਂ ਉਹੀ ਰਹਿਣਾ ਵਾ। ਉਹ ਤਾਂ ਪੇਪਰਾਂ 'ਚ ਵੀ ਉਹਦੇ ਸਰਟੀਫਿਕੇਟ ਜਿੱਦਾਂ ਸਕੂਲ ਦੇ ਵਿੱਚ ਵੀ ਆਇਡੈਂਟੀਫਾਈ ਸੀਗਾ, ਸਕੂਲ ਲੀਵਿੰਗ ਸਰਟੀਫਿਕੇਟ 'ਚ ਵੀ ਲਿਖਿਆ ਹੁੰਦਾ ਕਿ ਬੰਦੇ ਦੀ ਕਾਸਟ ਵਗੈਰਾ ਕੀ ਆ, ਤੁਹਾਨੂੰ ਸਕੂਲ ਲੈਵਲ 'ਤੇ ਆਇਡੈਂਟੀਫਾਈ ਕਰਨੀ ਪੈਂਦੀ ਆ। ਤੇ ਸਰਟੀਫਿਕੇਟ ਵੀ ਹੁੰਦੇ ਆ, ਹੈ ਨਾ, ਕਈ ਲੋਕਾਂ ਦੇ ਕੋਲ। ਤੇ ਉਹਦਾ ਇਹੀ ਸੀਗਾ ਕਿ ਜਾਊਂਗਾ ਜਿੱਥੇ ਐਂਡ ਆਫ ਦਾ ਡੇ ਪ੍ਰੋਬਲਮ ਸੇਮ ਹੀ ਆ, ਤੇ ਜੇ ਪ੍ਰੋਬਲਮ ਸੇਮ ਹੀ ਆ ਤੇ ਉਹੀ ਸੇਮ ਪ੍ਰੋਬਲਮ ਆ ਡਾਊਨ ਦਾ ਰੋਡ ਆਊਗੀਆਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੰਦੇ ਦਾ ਸਿਰਫ ਇਸ ਗੱਲ ਦੇ ਉੱਤੇ ਹੀ ਅਸਾਈਲਮ, ਕਿਉਂਕਿ ਪਿਛਲੇ ਹਜ਼ਾਰਾਂ ਸਾਲਾਂ ਦੀ ਤੁਸੀਂ ਹਿਸਟਰੀ, ਤੁਹਾਡੇ ਕੋਲ ਡਾਕੂਮੈਂਟ ਹੀ ਇੰਨੇ ਜ਼ਿਆਦਾ ਉਹਦੇ। ਕਹਿੰਦਾ ਖਬਰਾਂ ਦਾ ਕੋਈ ਕਹਿੰਦਾ ਕਿ ਕਿਸੇ ਨਾਲ ਮਾੜੀ ਹੋਈ ਆ, ਖਬਰਾਂ ਤਾਂ ਇਹ 1000 ਲੱਭ ਜਾਣੀਆਂ ਤੁਹਾਨੂੰ ਇੰਡੀਆ ਦੇ ਵਿੱਚ, ਜਿਹੜੇ ਦਿਨ ਕਰੋ ਉਨੇ ਦਿਨ ਖਬਰਾਂ। ਸੋ ਹੂੰ, ਖਬਰਾਂ ਦੀ ਕੋਈ ਕਮੀ ਨਹੀਂ ਸੀਗੀ ਰੀਲੋਕੇਸ਼ਨ ਦੀ। ਹਰੇਕ ਸਟੇਟ ਦੇ ਵਿੱਚ ਕੋਈ ਨਾ ਕੋਈ ਕ੍ਰਾਈਮ ਹੋਇਆ, ਕਿਤੇ ਜਵਾਕ ਨੂੰ ਮਾਰਤਾ, ਕਿਤੇ ਕੁਛ ਕਰਤਾ, ਕਿਤੇ ਕੁਛ ਕਰਤਾ। ਸੋ ਇਹ ਚੀਜ਼ਾਂ ਕਿ ਇਹਨੂੰ ਸਧਾਰਨ ਬੰਦਾ ਦੇਖਦਾ ਨਹੀਂ ਕਈ ਵਾਰੀ, ਤੇ ਕੋਈ ਦੇਖਦਾ ਨਹੀਂ ਜਾਂ ਪੜ੍ਹਦਾ ਨਹੀਂ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਚੀਜ਼ ਹੁੰਦੀਆਂ ਨਹੀਂ। ਸੋ ਕੰਟਰੀ ਕੰਡੀਸ਼ਨ ਰਿਪੋਰਟ ਸੀਗੀ, ਉਹਦੇ ਵਿੱਚ ਚੰਗਾ ਉਹਨਾਂ ਨੇ ਡੇਟਾ ਡੂਟਾ ਬਣਾਇਆ ਹੋਇਆ ਕਿ 10-10, 11-11 ਬੰਦੇ ਕਈ ਵਾਰੀ ਇਕੱਠੇ ਹੀ ਜਿਹੜੇ ਸੀਗੇ ਉਹ ਮਾਰ ਦਿੱਤੇ ਗਏ ਜਾਤ ਪਾਤ ਦੇ ਬੇਸ ਦੇ ਉੱਤੇ। ਸੋ ਇਹ ਸੀਗਾ ਕਿ ਕੰਟਰੀ ਕੰਡੀਸ਼ਨ ਜਿਹੜੀਆਂ ਹੈਗੀਆਂ, ਜਿਹੜਾ ਆਪਣਾ ਹੀ ਇਹਨਾਂ ਦਾ ਡਿਪਾਰਟਮੈਂਟ ਆਫ ਸਟੇਟ ਦਾ ਡੇਟਾ ਸੀਗਾ, ਉਹੀ ਸਪੋਰਟ ਕਰਦਾ ਸੀਗਾ ਕਿ ਜਿਹੜੀ ਸਰਕਾਰ ਆ ਉਹ ਪ੍ਰੋਟੈਕਟ ਨਹੀਂ ਕਰ ਪਾ ਰਹੀ ਇਹਨਾਂ ਨੂੰ, ਅਨਵਿਲਿੰਗ ਐਂਡ ਅਨਏਬਲ ਟੂ ਪ੍ਰੋਟੈਕਟ। ਸੋ ਤਾਂ ਕਰਕੇ ਜਿਹੜੀ ਸੀਗੀ ਰੀਲੋਕੇਸ਼ਨ ਇਹਨਾਂ ਦੇ ਕੇਸ ਦੇ ਵਿੱਚ ਪੋਸੀਬਲ ਨਹੀਂ ਹੋ ਸਕਦੀ। ਹੂੰ। ਜੀ, ਜੀ। ਸੋ ਇਹ ਜਿਹੜੇ ਕਾਫੀ ਆਰਗੂਮੈਂਟਸ ਵਗੈਰਾ ਜਿਹੜੇ ਉਹ ਫਿਰ ਉੱਥੇ
ਜਿਹੜੇ ਚੱਲੇ। ਸੋ ਓਵਰਆਲ ਕੇਸ ਦੀ ਲੈਂਥ ਕਿੰਨੀ ਕੁ ਜਿਹੜੀ ਇਹ ਰਹੀ? ਜ਼ਿਲ੍ਹਾ ਕਿੰਨਾ ਚਿਰ ਜਿਹੜੀ ਉਹ ਹੁੰਦੀ ਰਹੀ ਉੱਥੇ ਅੰਦਰ? 2 ਘੰਟੇ। 2 ਘੰਟੇ ਦੇ ਵਿੱਚ, ਠੀਕ ਆ। ਤੇ ਇਸ ਤੋਂ ਇਲਾਵਾ ਤੁਸੀਂ ਇਸ ਦੇ ਵਿੱਚ ਹੋਰ ਕੀ ਐਡ ਕਰਨਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ ਵੀ ਇਹ ਜਿਹੜੇ ਕਿੰਨਾ ਦੇ ਵਾਲੇ ਜਿਹੜੇ ਪਾਰਟਿਕੂਲਰ ਜਿਹੜਾ ਸਪੈਸ਼ਲ ਗਰੁੱਪ ਆ, ਉਹ ਕੌਣ ਲੋਕ ਇਸ ਦੇ ਅੰਡਰ ਫਿਰ ਆ ਸੋ ਸਕਦੇ ਆ? ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ, ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਅਸਾਈਲਮ ਵੀ ਕਈ ਤਰੀਕੇ ਦੇ ਆ, ਵੀ ਉਹ ਕਿੱਦਾਂ ਫਿਗਰ ਆਊਟ ਕਰਨ ਵੀ ਇਹ ਮੇਰਾ ਕੇਸ ਕਿਸੇ ਦਾ ਹੀ ਬਣ ਸਕਦਾ। ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਆ ਨਾ, ਉਹਨੂੰ ਉਹ ਇੱਕ ਟੈਕਨੀਕਲ ਡਿਸਕਸ਼ਨ 'ਚ ਆ ਜਾਂਦਾ ਤੇ ਪਰ ਇੰਨਾ ਸੌਖੀ ਡਿਸਕਸ਼ਨ ਨਹੀਂ ਹੁੰਦੀ, ਕਿਉਂਕਿ ਫੋਰ ਐਗਜ਼ਾਮਪਲ ਅਗਰ ਕਿਸੇ ਨੇ ਕਿਹਾ ਕਿ ਮੈਂ ਕਿਸਾਨ ਸੀਗਾ, ਮੈਂ ਅੰਦੋਲਨਾਂ ਤੇ ਗਿਆ, ਮੈਨੂੰ ਤੰਗ ਕਰਦੇ ਆ, ਤਾਂ ਮੈਨੂੰ ਪ੍ਰੋਬਲਮ ਆ, ਮੇਰਾ ਇੱਕ ਪਾਰਟਿਕੂਲਰ ਸੋਸ਼ਲ, ਮੰਨ ਲਓ ਕਿਸੇ ਨੇ ਇਹ ਆਰਗੂਮੈਂਟ ਕੀਤੀ ਕਿ ਮੈਂ ਕਿਸਾਨ ਆ, ਮੇਰਾ ਪਾਰਟਿਕੂਲਰ ਸੋਸ਼ਲ ਗਰੁੱਪ ਆ, ਉਹਨੂੰ ਜਿਹੜਾ ਸਰਕਾਰੀ ਵਕੀਲ ਉਹ ਬੀਟ ਕਰੂਗਾ, ਕਹਿੰਦਾ ਤੂੰ ਇੱਥੇ ਕਦੋਂ ਆਇਆ? ਉਹਨੇ ਕਹਿਣਾ ਇੰਨੀ ਤਰੀਕ ਨੂੰ। ਉਹਨੇ ਕਹਿਣਾ ਇੱਥੇ ਕੀ ਕੰਮ ਕਰਦਾ? ਉਹਨੇ ਕਹਿਣਾ ਟਰੱਕ ਚਲਾਉਂਦਾ। ਉਹਨੇ ਕਹਿਣਾ ਤੂੰ ਇੱਥੇ ਕਿਸਾਨ ਹੈਗਾ? ਉਹਨੇ ਕਹਿਣਾ ਨਹੀਂ ਹੈਗਾ। ਉਹਨੇ ਕਿਹਾ ਤੂੰ ਆਪਣਾ ਕਿੱਤਾ ਬਦਲਿਆ? ਆਹੋ। ਉਹਨੇ ਪੁੱਛਣਾ ਕਿ ਤੂੰ ਜਦੋਂ ਇੱਥੇ ਜਾਂਦਾ, ਗੈਸ ਗੂਸ ਭਰਾਨਾ, ਉੱਥੇ ਲੋਕਾਂ ਨਾਲ ਕਿਹੜੀ ਭਾਸ਼ਾ 'ਚ ਬੋਲਦਾ? ਉਹਨੇ ਕਹਿਣਾ ਇੰਗਲਿਸ਼ ਦੇ ਵਿੱਚ। ਉਹਨੇ ਕਹਿਣਾ ਫਿਰ ਤੂੰ ਭਾਸ਼ਾ ਵੀ ਇੱਥੇ ਆ ਕੇ ਨਵੀਂ ਸਿੱਖ ਲਈ। ਉਹਨੇ ਕਹਿਣਾ ਫਿਰ ਜੇ ਤੂੰ ਇੱਥੇ ਆ ਕੇ ਨਵਾਂ ਕਿੱਤਾ ਅਪਣਾ ਸਕਦਾ, ਤੇ ਸਿੰਘ ਵਰਸਸ ਗਾਰਲੈਂਡ ਸੈਕੰਡ ਸਰਕਟ 'ਚ ਇਹੀ ਹੋਇਆ ਸੀਗਾ ਕਿ ਤੂੰ ਇੱਥੇ ਆ ਕੇ ਨਵਾਂ ਕਿੱਤਾ ਅਪਣਾ ਸਕਦਾ, ਨਵੀਂ ਭਾਸ਼ਾ ਸਿੱਖ ਸਕਦਾ, ਨਵੇਂ ਦੇਸ਼ ਆ ਸਕਦਾ, ਤੇ ਤੇਰੇ ਕੋਲ ਕੋਈ ਰੀਜ਼ਨ ਨਹੀਂ ਹੈਗਾ ਆਰਗੂ ਕਰਨ ਦਾ ਕਿ ਤੂੰ ਇੰਡੀਆ ਦੇ ਵਿੱਚ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਨਵਾਂ ਕਿੱਤਾ ਨਹੀਂ ਅਪਣਾ ਸਕਦਾ ਜਾਂ ਨਵੀਂ ਭਾਸ਼ਾ ਨਹੀਂ ਸਿੱਖ ਸਕਦਾ। ਸੋ ਉਹ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਹੈਗਾ, ਉਹਦੀ ਪਾਰਟੀਕੂਲੈਰਿਟੀ ਨਹੀਂ ਹੈਗੀ, ਸੋਸ਼ਲ ਵਿਜ਼ੀਬਿਲਿਟੀ ਨਹੀਂ ਹੈਗੀ। ਸੋ ਇਹ ਕਹਿੰਦੇ ਆ ਕਿ ਜਿਹੜਾ ਇਹ ਸੋਸ਼ਲ ਵਿਜ਼ੀਬਿਲਿਟੀ ਆ, ਇਹ ਮਤਲਬ ਕਿ ਬਾਕੀ ਸਮਾਜ ਦੁਆਰਾ ਤੁਹਾਨੂੰ ਰੈਕੋਗਨਾਈਜ਼ ਜਿਹੜਾ ਉਹ ਹੋਣਾ ਚਾਹੀਦਾ। ਜਿੱਦਾਂ ਹੁਣ ਚਾਈਨਾ ਦੇ ਵਿੱਚ ਜਿਹੜੇ ਸੀਗੇ ਰੋਹਿੰਗਾ ਮੁਸਲਮਾਨ, ਮੁਸਲਿਮ ਸੀਗੇ, ਕਿ ਉਹ ਕੋਈ ਸੋਸ਼ਲ ਹਾਂਜੀ। ਵਿਜ਼ੀਬਿਲਿਟੀ ਹੈਗੀ ਹੈ ਨਾ। ਜੇ ਤੁਸੀਂ ਸਿੱਧੇ ਕਹੋ ਕਿ ਕੱਲਾ ਸਿੱਖ, ਕੱਲਾ ਮੁਸਲਿਮ, ਉਹ ਤਾਂ ਬਹੁਤ ਜ਼ਿਆਦਾ ਆ ਜਾਂਦੀ ਗਿਣਤੀ ਦੇ ਵਿੱਚ, ਰਾਈਟ? ਤੇ ਉਹਨੂੰ ਫਿਰ ਸਰਕਾਰ ਨੇ ਆંકੜੇ ਕੱਢਿਆ ਕਿ ਨਹੀਂ, ਇਦਾਂ ਤਾਂ ਨਹੀਂ ਹੈਗਾ, ਕਿ ਸਿੱਖ ਤਾਂ ਬੜੀ ਹਰੇਕ ਸਟੇਟ ਦੇ ਵਿੱਚ ਬਾਹਰ ਵੀ ਫੈਲੇ ਹੋਏ ਆ। ਹੁਣ ਤੁਸੀਂ ਕਹੋ ਕਿ ਜੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਗੱਲ ਕਰੀਏ, ਉਹ ਪਾਰਟਿਕੂਲਰ ਸੋਸ਼ਲ ਗਰੁੱਪ ਜ਼ਰੂਰ ਹੈਗਾ, ਕਿਉਂਕਿ ਬਹੁਤ ਘੱਟ ਨੰਬਰ ਆਇਡੈਂਟੀਫਾਈ ਹੁੰਦੇ ਆ, ਦੂਰੋਂ ਹੀ ਲੱਭਦੇ ਆ। ਇੰਡੀਆ ਦੇ ਵਿੱਚ ਜਿਹੜਾ ਹੈਗਾ ਕੱਲਾ ਸਿੱਖ ਜਿਹੜਾ ਹੈਗਾ, ਉਹ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਵਿੱਚ ਨਹੀਂ ਹੈਗਾ। ਤੇ ਤਾਂ ਕਰਕੇ ਨਾ ਸੋਸ਼ਲ ਜਿਹੜੀ ਵਿਜ਼ੀਬਿਲਿਟੀ ਆ, ਤੇ ਉਹਦੇ ਵਿੱਚ ਇਹ ਸੀਗਾ ਕਿ ਜਿਹੜਾ ਹੁਣ ਦਲਿਤ ਆ, ਲੋਅਰ ਕਾਸਟ ਵਾਲੇ ਆ, ਉਹਨਾਂ ਦਾ ਭਾਵੇਂ ਨੰਬਰ ਜ਼ਰੂਰ ਜ਼ਿਆਦਾ, ਪਰ ਉਹਦੀ ਆਰਗੂਮੈਂਟ ਇਹ ਹੈਗੀ ਕਿ ਇਹਨਾਂ ਦੀ ਸੋਸ਼ਲ ਵਿਜ਼ੀਬਿਲਿਟੀ ਹੈਗੀ ਆ। ਤੇ ਉਹੀ ਚੀਜ਼ ਜਿਹੜਾ ਸੀਗਾ ਸਰਕਾਰੀ ਵਕੀਲ ਆਰਗੂ ਕਰਦਾ ਸੀਗਾ ਕਿ ਤੈਨੂੰ ਕਿੱਦਾਂ ਲੱਭੂਗੇ। ਤੇ ਉਹਦੇ ਵਿੱਚ ਸਾਡੀ ਆਰਗੂਮੈਂਟ ਇਹ ਸੀਗੀ ਕਿ ਭਾਈ ਇਹਨੂੰ ਲੱਭੂਗੇ ਨਹੀਂ, ਇੰਡੀਆ ਦੇ ਵਿੱਚ ਜਿਹੜਾ ਸਮਾਜ ਆ ਉਹ ਸੈਟਅਪ ਹੀ ਇਦਾਂ ਦਾ, ਉਹ ਤਾਂ 4 ਸੱਜਣ ਮਿੱਤਰ ਵੀ ਬੈਠੇ ਆ, ਭਾਵੇਂ ਗੁੱਡ ਹਾਰਟਡ ਆ, ਉਹਨਾਂ ਨੇ ਵੀ ਆਪਸ 'ਚ ਪੁੱਛ ਲੈਣਾ ਕਿ ਭਾਈ ਤੂੰ ਕਿੱਦਾਂ ਦਾ, ਗਾਣੇ ਸੁਣ ਲਓ ਆਪਣੇ, ਜੋ ਮਰਜ਼ੀ ਸੁਣ ਲਓ, ਕਿ ਕੋਈ ਇਦਾਂ ਦਾ ਮਤਲਬ ਕਿ ਸੈਟਿੰਗ ਹੈ ਨਹੀਂ ਕਿ ਜਿਹਦੇ ਵਿੱਚ ਕਿ ਲੋਕਾਂ ਨੇ ਨਹੀਂ ਪੁੱਛਣਾ ਕਿ ਭਾਈ ਤੇਰੀ ਜਾਤ ਕੀ ਹੈਗੀ ਆ, ਰਾਈਟ? ਸੋ ਉਹ ਸੀਗਾ ਕਿ ਉਹਨੂੰ ਐਕਸਪਲੇਨ ਬਸ ਤੁਹਾਨੂੰ ਕਰਨਾ ਪੈਂਦਾ ਪੇਪਰਾਂ ਰਾਹੀਂ ਕਿ ਯਾਰ ਇਹ ਸੋਸਾਇਟੀ ਜਿਹੜੀ ਹੈਗੀ ਆ ਅਮਰੀਕਾ ਨਾਲੋਂ ਅਲੱਗ ਆ, ਇੱਥੇ ਬੰਦਾ ਐਸਕੇਪ ਨਹੀਂ ਕਰ ਸਕਦਾ, ਝੂਠ ਵੀ ਨਹੀਂ ਬੋਲ ਸਕਦਾ, ਐਸਕੇਪ ਵੀ ਨਹੀਂ ਕਰ ਸਕਦਾ, ਆਪਣੇ ਆਪ ਨੂੰ ਰਿਵੀਲ ਕਰਨਾ ਪੈਂਦਾ। ਤੇ ਸੋਸਾਇਟੀ ਡਿਜ਼ਾਈਨਡ ਹੀ ਇਸ ਹਿਸਾਬ ਨਾਲ ਹੈਗੀ ਹੈ ਕਿ ਸੋਸ਼ਲ ਵਿਜ਼ੀਬਿਲਿਟੀ ਤੁਹਾਡੀ ਹੋਣੀ ਆ, ਲੋਕਾਂ ਨੇ ਗੱਲਾਂ ਕਰਨੀਆਂ ਹੀ ਕਰਨੀਆਂ। ਜੀ, 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 ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲੀਆਂ, ਸੋ ਇਹ ਇੱਕ ਡਿਫਰੈਂਟ ਕਾਈਂਡ ਆਫ ਜਿਹੜਾ ਅਸਾਈਲਮ ਕੇਸ ਆ, ਉਸ ਦੇ ਬਾਰੇ ਅੱਜ ਚਰਚਾ ਆਪਣੇ ਨਾਲ ਅਟਰਨੀ ਜੇ ਟਿਰਕਿਆਣਾ ਹੋਣਾ ਨੇ ਜਿਹੜੀ ਉਹ ਕੀਤੀ। ਇਸ ਦੇ ਵਿੱਚ ਜਿਹੜੀ ਉਹ ਹੈਗੀ ਆ, ਤੇ ਕਈਆਂ ਦਾ ਇਸ ਦੇ ਅੰਡਰ ਆਉਂਦਾ, ਕਈਆਂ ਦਾ ਦੂਜੇ ਅੰਡਰ ਆਉਂਦਾ ਆ। ਤੇ ਉੱਦਾਂ ਅਟਰਨੀ ਟਿਰਕਿਆਣਾ ਜੀ, ਬਾਕੀ ਜਿਹੜੀਆਂ ਕੋਰਟ ਸੈਟਿੰਗਸ ਦਾ ਕਿੱਦਾਂ ਜਿਹੜਾ ਚੱਲ ਰਿਹਾ, ਸਾਰਾ ਕੁਛ ਐਵਰੀਥਿੰਗ ਰਨਿੰਗ ਸਮੂਥ? ਕੋਰਟਸ ਜਿਹੜੇ ਆ ਧੜਾ ਧੜ ਲੈ ਰਹੇ ਨੇ ਕੇਸ, ਜਾਂ ਡਿਲੇ ਹੋ ਰਹੇ ਨੇ? ਕਿੱਦਾਂ ਚੱਲ ਰਿਹਾ ਕੋਰਟਸ ਦਾ ਜਿਹੜਾ? ਭਾਜੀ ਪਹਿਲਾਂ ਤਾਂ ਆਹ ਸੈਨ ਫਰਾਂਸਿਸਕੋ ਵਾਲਿਆਂ ਦਾ 2 ਦਿਨ ਤਾਂ ਸਾਰੇ ਹੀ ਸਾਡੇ ਕੇਸ ਜਿਹੜੇ ਮੂਵ ਕਰਤੇ 25 ਤੇ, ਬਾਰਿਸ਼ ਪੈ ਗਈ, ਹਾਲਾਤ ਕੋਰਟ 'ਚ ਜਾਣ ਦੀ ਕੰਡੀਸ਼ਨਾਂ ਬਹੁਤ ਮਾੜੀਆਂ ਸੀਗੀਆਂ। ਵੀ ਚਲੋ ਸੈਨ ਫਰਾਂਸਿਸਕੋ ਐਵੇਂ ਕੱਲ ਹੀ ਕਹਿਣਾ, ਕਿਉਂਕਿ ਪਤਾ ਹੀ ਆ ਇਨਕਲੂਡਿੰਗ ਸਿਚੁਏਸ਼ਨ ਕਹੀ ਸੀਗੀ, ਤੇ ਉਹਨਾਂ ਨੇ ਜੱਜ ਜੁੱਜਾਂ ਨੇ ਵੀ ਕਮਿਊਟ ਕਰਨਾ ਵਾ, ਉਹਨਾਂ ਨੇ ਵੀ ਆਪਣਾ ਸਟਾਫ ਬਚਾ ਕੇ ਰੱਖਣਾ। ਸੋ ਆਪਣਾ ਸੈਨ ਫਰਾਂਸਿਸਕੋ ਵਾਲਾ ਤਾਂ 3 ਤਰੀਕ ਨੂੰ ਤਾਂ ਬੰਦ ਹੀ ਕਰਤਾ ਸੀਗਾ ਸਿੱਧੇ ਹੀ, ਤੇ ਬਣਾਤੀਆਂ। ਫੇਰ ਕਈ ਜੱਜ ਜਿਹੜੇ ਸੀਗੇ ਉਹ ਪੇਸ਼ ਨਹੀਂ ਹੋਏ ਆਪਣੇ ਨਵੇਂ ਸਾਲ ਤੇ, ਜੋ ਵੀ ਸੀਗਾ ਉਹਨਾਂ ਦਾ ਰੀਜ਼ਨ ਕਿ ਕੋਰਟ ਦੇ ਵਿੱਚ ਨਹੀਂ ਆਏ ਜਾਂ ਛੁੱਟੀ ਲੈ ਲਈ, ਕਈ ਵਾਰੀ ਇਦਾਂ ਹੁੰਦਾ। ਤੇ ਓਵਰਆਲ ਜਿਹੜਾ ਹਫਤਾ ਸੀਗਾ ਬਿਜ਼ੀ ਚੱਲਿਆ ਕੋਰਟ ਦਾ, ਤੇ ਤਕਰੀਬਨ ਜਿਹੜੇ ਕੇਸ ਸੀਗੇ ਸਾਰੇ ਅੱਗੇ ਮੂਵ ਹੋ ਗਏ। ਇੱਕ ਦੋ ਕੇਸਿਸ ਦੀ ਜਿਹੜੀ ਹੀਅਰਿੰਗ ਉਹ ਹੋਈ ਆ। ਠੀਕ ਹੈ। ਤੇ ਹੁਣ ਦੇਖਦੇ ਹਾਂ ਅਗਲਾ ਜਿਹੜਾ ਹੁਣ ਆਉਣ ਵਾਲਾ ਹਫਤਾ, ਇਹਦੇ ਵਿੱਚ ਹੋਪਫੁਲੀ ਸੋ ਇਹ ਜਿੰਨਾ ਵੀ ਹੁਣ ਕੇਸ ਮੂਵ ਹੋ ਗਏ, ਕਈ ਸਾਲ ਅੱਗੇ ਪੈ ਗਏ ਆ। ਕੱਲ ਦੀ ਤੁਹਾਨੂੰ ਦੱਸਦਾ, ਮੈਂ ਬੰਦਾ ਬੈਠਾ ਸੀਗਾ, ਸੁਣਦਾ ਵੀ ਹੋਣਾ, ਸਾਡਾ ਸ਼ੋਅ ਸੁਣਦਾ ਵਾ। ਉਹਦੀ 10 ਵਜੇ ਦੀ ਸੀਗੀ ਨਾ, ਉਹਨੂੰ ਮੈਂ ਪਹਿਲਾਂ ਕਿਹਾ, ਮੈਂ ਕਿਹਾ ਤੇਰਾ ਨਾ ਲੱਗਦਾ ਨਹੀਂ ਮੈਨੂੰ। ਤੇ ਆਪਾਂ ਜਦੋਂ ਆਪਾਂ ਵੈਬਐਕਸ 'ਚ ਲੌਗਇਨ ਕੀਤਾ, ਉੱਥੇ ਤਾਂ ਮੇਲਾ ਲੱਗਾ ਹੋਇਆ ਨਾ ਬਾਕੀ ਕਰਨ ਦੇ,
ਤਾਂ ਉਹ ਮਗਰ ਪਿਆ ਮੇਰੇ, ਕਹਿੰਦਾ ਮੇਰੀ ਤਰੀਕ ਦਵਾ ਦਿਓ, ਤਰੀਕ ਦਵਾ ਦਿਓ। ਮੈਂ ਕਿਹਾ ਯਾਰ ਹੁਣ ਮੈਂ ਜੱਜ ਦੇ ਥੱਲੇ ਬੰਦੂਕ ਥੋੜ੍ਹਾ ਰੱਖ ਦੇਣੀ ਉਹਦੇ ਸਿਰ ਤੇ। ਜੱਜ ਹੂੰ, ਕਹਿੰਦਾ 30 ਮਿੰਟ ਬਾਅਦ ਆਓ, ਫਿਰ 30 ਮਿੰਟ ਬਾਅਦ ਉਹ ਫੇਰ ਲੱਗਾ। ਫਿਰ ਜੱਜ ਕਵੇ, ਕਹਿੰਦਾ ਤਰੀਕ ਲੈਣੀ ਤੁਸੀਂ ਕਿ ਵੇਟ ਕਰਨੀ? ਮੈਂ ਕਿਹਾ ਚੱਲ ਵੇਟ ਕਰ ਲੈਂਦੇ ਹਾਂ, ਹੁਣ 12 ਵਜੇ ਤੱਕ ਦਾ ਹੈਗਾ। ਤਾਂ ਬੰਦਾ ਵੀ ਕਾਲਾ ਪਿਆ, ਕਹਿੰਦਾ ਯਾਰ ਏਦਾਂ। ਮੈਂ ਕਿਹਾ ਹੁਣ ਯਾਰ ਘੰਟਾ ਕੁ ਤਾਂ ਰਹਿ ਗਿਆ। ਕਹਿੰਦਾ ਯਾਰ ਜੋ ਵੀ ਕਰੋ ਟਰਾਇਲ ਛੋਟਾ ਕਰ ਦਿਓ। ਕਹਿੰਦਾ ਮੈਂ 6-7 ਸਾਲ ਹੋ ਗਏ ਮੈਨੂੰ ਵੇਟ ਕਰਦੇ ਨੂੰ। ਹੂੰ, ਤੇ ਉਹ ਜਦੋਂ ਲੌਗਇਨ ਕਰੀਏ 30 ਜੱਜ ਫੇਰ ਉਹੀ ਕਹਿੰਦਾ ਤਰੀਕ ਲੈਣੀ ਕਿ ਕਿੱਦਾਂ? ਕਹਿੰਦਾ ਜਾਂ ਤਾਂ ਵੇਟ ਕਰ ਲਓ। ਵੇਟ ਕਰਦੇ-ਕਰਦੇ ਸਾਰੀ ਦਿਹਾੜੀ ਉਹਨੇ ਬਿਠਾ ਛੱਡਿਆ। ਐਂਡ 'ਚ ਕਹਿੰਦਾ ਨਹੀਂ, ਕਹਿੰਦਾ ਅੱਜ ਤਾਂ ਨਹੀਂ, ਕਹਿੰਦਾ ਮੈਂ ਕਰ ਸਕਦਾ। ਕਹਿੰਦਾ ਹੂੰ, ਸਰਕਾਰੀ ਨੌਕਰੀ ਆ, 12 ਵਜੇ ਉਹਨਾਂ ਦਾ ਲੰਚ ਟਾਈਮ, ਇੰਟਰਪ੍ਰੇਟਰ ਨੂੰ ਉਹ ਬਿਠਾ ਨਹੀਂ ਸਕਦੇ। ਤੇ ਜੇ ਸਰਕਾਰੀ ਨੌਕਰੀ 'ਚ ਵੀ ਵਾਧੂ ਬਹਿ ਕੇ ਕੰਮ ਕਰਨਾ ਤਾਂ ਫਿਰ ਲੋਕਾਂ ਨੇ ਸਰਕਾਰੀ ਨੌਕਰੀ ਲੈਣੀ ਕਿਉਂ ਆ, ਰਾਈਟ? ਸਹੀ ਆ। ਤੇ ਪਰ ਇਹ ਹੈ ਕਿ ਉਹਨੂੰ ਥੋੜ੍ਹੀ ਛੇਤੀ ਦੇ ਦਿੱਤੀ। ਉਹਦਾ ਜੱਜ ਦਾ ਜਿਹੜਾ ਸੀਗਾ ਇੰਨੀ ਜ਼ਿਆਦਾ ਕੈਲੰਡਰ ਨਹੀਂ ਸੀਗਾ। ਜਨਵਰੀ 31 ਨੂੰ, ਮੇਰੇ ਖਿਆਲ ਜਨਵਰੀ 30 ਨੂੰ ਉਹਨੂੰ ਤਰੀਕ ਦੇ ਦਿੱਤੀ। ਚਲੋ, ਫਿਰ ਵੀ ਲਾਗੇ ਜਿਹੜਾ ਆ ਉਸਨੂੰ ਜਿਹੜੀ ਉਹ ਮਿਲ ਗਈ। ਹਾਂਜੀ, ਕਈਆਂ ਦਾ ਜਿਹੜਾ ਕੰਮ ਡਿਲੇ ਵੀ ਇਸ ਦੇ ਵਿੱਚ ਹਾਂਜੀ। ਹੋ ਜਾਂਦਾ ਆ, ਸੋ ਡੈਫੀਨਿਟਲੀ।